ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਫਲਾਈਟਸ ਨੂੰ ਲੈ ਕੇ ਡਿਸਟਰਪਸ਼ਨ ਬਹੁਤ ਹੋਈ ਹੈਗੀ ਆ। ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਫਲਾਈਟਸ ਬੰਦ ਹੋਈਆਂ ਹੈਗੀਆਂ। ਐਮੀਰੇਟਸ ਦੇ ਪ੍ਰੈਜ਼ੀਡੈਂਟ ਨੇ ਇਹ ਦੱਸਿਆ ਵੀ 5G ਰੋਲ ਆਊਟ ਇਸ਼ੂ ਨੂੰ ਲੈ ਕੇ ਇਹ ਕਹਿੰਦਾ ਵੀ ਬਹੁਤ ਹੀ ਵੱਡਾ ਜਿਹੜਾ ਡਿਸਟਰਪਸ਼ਨ ਹੋਈ ਆ। ਟੋਟਲੀ ਇਹ ਮੈਸ ਅਪ ਹੋਇਆ ਹੈਗਾ। ਕਹਿੰਦੇ ਵੀ ਮੈਂ ਆਪਣੇ ਕੈਰੀਅਰ ਦੇ ਵਿੱਚ ਇਦਾਂ ਦਾ ਮੈਸ ਅਪ ਕਦੇ ਨਹੀਂ ਦੇਖਿਆ। ਸੋ ਲੇਟੈਸਟ ਖਬਰਾਂ ਇਹ ਆ ਰਹੀਆਂ, ਐਮੀਰੇਟਸ, ਏਅਰ ਇੰਡੀਆ, ਜਾਪਾਨ ਏਅਰਲਾਈਨ ਤੇ ANA ਨੇ ਅੱਜ ਤੋਂ ਅਮਰੀਕਾ ਆਉਣ ਜਾਣ ਵਾਲੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਆ। ਸੋ ਇਹਦੇ ਬਾਰੇ ਜੋ ਅਪਡੇਟ ਆਊਗੀ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਜੋ ਲੇਟੈਸਟ ਖਬਰ ਇਹ ਆ ਰਹੀ ਆ ਵੀ ਇਹ ਸਾਰੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਗਈਆਂ। ਜੀ, ਬਿਲਕੁਲ। ਸੋ ਕਹਿੰਦੇ ਵੀ ਕਾਫੀ ਜਿਹੜੀਆਂ ਉਹਨਾਂ ਨੇ ਇਸੇ ਕਰਕੇ ਹੀ 5G ਦਾ ਜਿਹੜਾ ਰੋਲ ਆਊਟ ਹੋਣਾ ਆ ਉਸ ਨੂੰ ਲੈ ਕੇ ਕੱਲ੍ਹ ਹੀ ਜਿਹੜੀ ਇੱਥੋਂ ਦੇ ਕੁਛ ਏਅਰਲਾਈਨਸ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ 5G ਰੋਲ ਆਊਟ ਦੇ ਕਰਕੇ ਜਿਹੜੇ ਵਿਘਨ ਪੈ ਸਕਦਾ ਆ ਜਿਹੜੇ ਫਲਾਈਟ ਦੇ ਨਾਲ ਫਲਾਈਟਾਂ ਦਾ ਜਿਹੜਾ ਡਾਟਾ ਜਾਂ ਜਿਹੜੀ ਉਹ ਗੱਲਬਾਤ ਹੁੰਦੀ ਆ ਜਿਹੜਾ ਉਹ ਫ੍ਰੀਕੁਐਂਸੀ ਯੂਜ਼ ਕਰਦੇ ਆ ਜਿਹੜਾ ਸੀ ਬੈਂਡ ਹੈਗਾ ਆ 5G ਦਾ ਸਪੈਕਟਰਮ ਦਾ ਉਸ ਦੇ ਬਿਲਕੁਲ ਨਜ਼ਦੀਕ ਆ, ਉਸ ਕਰਕੇ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਆ। ਹੁਣ ਹਰਜੋਤ ਸਿੰਘ ਜੀ, ਇਹ ਕੰਪਨੀਆਂ ਜਿਹੜੀਆਂ ਸਰਵਿਸ ਪ੍ਰੋਵਾਈਡਰ ਇਹ ਦਾਅਵਾ ਤੇ ਇਹ ਕਰਦੀਆਂ ਵੀ ਯੂਰਪ ਦੇ ਵਿੱਚ ਸੇਮ 5G ਸਰਵਿਸ ਆਲਰੇਡੀ ਏਅਰਪੋਰਟਾਂ ਦੇ ਨਜ਼ਦੀਕ ਚੱਲ ਰਹੀ ਹੈਗੀ ਆ, ਵੀ ਅਮਰੀਕਾ ਵਾਲੇ ਪਤਾ ਨਹੀਂ ਕਿਉਂ ਇਦਾਂ ਕਰ ਰਹੇ ਆ, ਪਰ ਹੁਣ ਕਈ ਫਲਾਈਟਸ ਆਲਰੇਡੀ ਜਿਹੜੀਆਂ ਉਹਨਾਂ ਨੇ ਕੈਂਸਲ ਕਰ ਦਿੱਤੀਆਂ ਹੈਗੀਆਂ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਵੱਡੀ ਜਿਹੜੀ ਪ੍ਰੋਬਲਮ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਦੇਖੋ ਆ ਵੀ ਸਕਦੀ ਆ। ਹਾਂਜੀ, ਬਿਲਕੁਲ ਖਤਰੇ ਵਾਲੀ ਗੱਲ ਆ। ਕਹਿੰਦੇ ਵੀ US ਐਵੀਗੇਸ਼ਨ ਦੇ ਰੈਗੂਲੇਟਰ ਤੇ FAA ਨੇ 14 ਜਨਵਰੀ ਨੂੰ ਮੀਟਿੰਗ ਵੀ ਕੀਤੀ ਸੀ। ਉਹਨਾਂ ਨੇ ਇਹ ਦੱਸਿਆ ਵੀ ਜਿਹੜੀ 5G ਇੰਟਰਫੀਅਰੈਂਸ ਆ ਏਅਰਕ੍ਰਾਫਟ ਦੇ ਰੇਡੀਓ ਅਲਟੀਮੀਟਰ ਦੇ ਵਿੱਚ, ਉਹਦੇ ਨਾਲ ਕੀ ਹੁੰਦਾ ਵੀ ਬ੍ਰੇਕਿੰਗ ਸਿਸਟਮ ਤੇ ਪ੍ਰੋਬਲਮ ਆਉਂਦੀ ਹੈ ਇੰਜਨ ਤੇ ਲੈਂਡਿੰਗ ਮੋਡ ਦੇ ਵਿੱਚ ਨਹੀਂ ਜਾ ਸਕਦਾ ਪਲੇਨ। ਸੋ ਜਿਹਦੇ ਕਰਕੇ ਏਅਰਕ੍ਰਾਫਟ ਰਨਵੇ ਦੇ ਉੱਤੇ ਸਟਾਪ ਨਹੀਂ ਹੋ ਸਕਦਾ। ਸੋ 3 ਕੈਰੀਅਰ ਅਮਰੀਕਨ ਏਅਰਲਾਈਨ, ਡੈਲਟਾ ਤੇ ਏਅਰ ਇੰਡੀਆ ਡਾਇਰੈਕਟ ਫਲਾਈਟਸ ਇੰਡੀਆ ਤੇ USA ਦੇ ਵਿੱਚ ਚੱਲਦੀਆਂ ਇਹਨਾਂ ਦੀਆਂ, ਤੇ ਤਿੰਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਫਲਾਈਟਸ ਨਹੀਂ ਜਾਣੀਆਂ। ਏਅਰ ਇੰਡੀਆ ਨੇ ਟਵਿੱਟਰ ਦੇ ਉੱਤੇ ਦੱਸਿਆ ਹੈਗਾ 8 ਫਲਾਈਟਾਂ ਉਹਨਾਂ ਦੀਆਂ ਅੱਜ ਆਉਣੀਆਂ ਸੀਆਂ ਇੰਡੀਆ ਤੋਂ, ਇੰਡੀਆ ਟੂ US ਫਲਾਈਟਸ, ਤੇ 5G ਕਮਿਊਨੀਕੇਸ਼ਨ ਕਰਕੇ ਉਹਨਾਂ ਨੇ ਸਾਰੀਆਂ ਫਲਾਈਟਸ ਬੰਦ ਕਰ ਦਿੱਤੀਆਂ ਆ। ਦਿੱਲੀ ਤੋਂ ਨਿਊਯਾਰਕ, ਨਿਊਯਾਰਕ ਤੋਂ ਦਿੱਲੀ, ਦਿੱਲੀ ਤੋਂ ਸ਼ਿਕਾਗੋ, ਸ਼ਿਕਾਗੋ ਤੋਂ ਦਿੱਲੀ, ਦਿੱਲੀ ਤੋਂ ਸੈਨ ਫਰਾਂਸਿਸਕੋ ਤੇ ਸੈਨ ਫਰਾਂਸਿਸਕੋ ਤੋਂ ਦਿੱਲੀ, ਦਿੱਲੀ ਟੂ ਨਿਊਯਾਰਕ ਤੇ ਨਿਊਯਾਰਕ ਟੂ ਦਿੱਲੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਹਾਡੇ ਭੈਣ ਭਰਾ ਇੰਡੀਆ ਦੇ ਵਿੱਚ ਇੱਧਰ ਨੂੰ ਆਉਣ ਨੂੰ ਆ ਰਹੇ ਆ ਜਾਂ ਇੱਥੇ ਵਾਲੇ ਜਾ ਰਹੇ ਆ ਤੇ ਫਲਾਈਟਾਂ ਕੈਂਸਲ ਹੋਈਆਂ, ਫਿਰ ਏਅਰਪੋਰਟ ਤੇ ਜਾ ਕੇ ਖਰਾਬੀ ਹੋਊਗੀ, ਮੇਕ ਸ਼ੋਰ ਕਰ ਲਿਓ। ਸੋ ਮੇਜਰ ਏਅਰਲਾਈਨਸ ਅੱਜ ਸ਼ਟ ਡਾਊਨ ਹੋਈਆਂ ਹੈਗੀਆਂ ਜਿਹੜੀਆਂ ਅਮਰੀਕਾ ਤੋਂ ਇੰਡੀਆ ਨੂੰ ਜਾਂਦੀਆਂ ਹੈਗੀਆਂ। ਜੀ, ਕਹਿੰਦੇ ਵੀ ਇਸ ਦੇ ਨਾਲ-ਨਾਲ ਇਹ ਪੋਲੀਟੀਕਲ ਫਾਈਟ ਵੀ ਜਿਹੜੀ ਉਹ ਬਣ ਜਾਣੀ ਹੈਗੀ ਆ। ਸੋ ਜਿੱਦਾਂ ਤੁਸੀਂ ਦੱਸਿਆ ਐਮੀਰੇਟਸ, ਏਅਰ ਇੰਡੀਆ, ਆਲ ਨਿਪੋਨ ਏਅਰਵੇਜ਼ ANA ਜਿਹਨੂੰ ਕਹਿੰਦੇ ਆ, ਜਾਪਾਨ ਏਅਰਲਾਈਨਸ, ਲੁਫਥਾਂਸਾ ਤੇ ਬ੍ਰਿਟਿਸ਼ ਏਅਰਵੇਜ਼, ਇਹਨਾਂ ਸਾਰਿਆਂ ਏਅਰਲਾਈਨਸ ਨੇ ਜਿਹੜੀਆਂ ਆਪਣੀਆਂ ਫਲਾਈਟਸ ਆ ਉਸ ਦੇ ਵਿੱਚ ਚੇਂਜਿਸ ਕੀਤੀਆਂ। ਇਹ ਨਹੀਂ ਆ ਵੀ ਸਾਰੀਆਂ ਫਲਾਈਟਸ ਹੀ ਜਿਹੜੀਆਂ ਉਹ ਕੈਂਸਲ ਹੋਈਆਂ ਆ, ਪਰ ਕਾਫੀ ਜਿਹੜੀਆਂ ਫਲਾਈਟਸ ਦੇ ਵਿੱਚ ਫਰਕ ਪਊਗਾ। ਐਮੀਰੇਟਸ ਨੇ ਤਾਂ ਜਿਹੜੇ 9 US ਏਅਰਪੋਰਟਸ ਹੈਗੇ ਆ ਉਧਰੋਂ ਆ ਰਹੀਆਂ ਜਿੰਨੀਆਂ ਸਸਪੈਂਡ ਕਰ ਦਿੱਤੀਆਂ ਉੱਥੋਂ ਦੀਆਂ ਸਾਰੀਆਂ ਫਲਾਈਟਸ, ਬੋਸਟਨ, ਸ਼ਿਕਾਗੋ, ਡੈਲਸ, ਫੋਰਟ ਵਰਥ, ਇੰਟਰਕੌਂਟੀਨੈਂਟਲ, ਜਾਰਜ ਬੁਸ਼ ਇੰਟਰਕੌਂਟੀਨੈਂਟਲ, ਹਿਊਸਟਨ, ਮਿਆਮੀ, ਨਿਊਯਾਰਕ, ਔਰਲੈਂਡੋ, ਸੈਨ ਫਰਾਂਸਿਸਕੋ ਤੇ ਸਿਆਟਲ। ਤੇ ਕਹਿੰਦੇ ਵੀ ਉਹਨਾਂ ਨੇ ਉਦਾਂ ਹੀ ਕਿਹਾ ਵੀ ਜਿਹੜਾ JFK ਆ ਨਿਊਯਾਰਕ ਦਾ ਤੇ ਲਾਸ ਐਂਜਲਸ ਤੇ ਵਾਸ਼ਿੰਗਟਨ ਡਿਊਲਸ ਆ ਉਸ ਨੂੰ ਜਿਹੜਾ ਫਲਾਈ ਕਰਦੇ ਜਿਹੜੇ ਉਹ ਰਹਿਣਗੇ। ਸੋ ਇਹ ਵੀ ਹਰਜੋਤ ਸਿੰਘ ਜੀ ਗੱਲ ਸਮਝ ਨਹੀਂ ਆ ਰਹੀ, ਕਈਆਂ ਤੇ ਚਲਾ ਰਹੇ ਆ, ਕਈਆਂ ਤੇ ਬੰਦ ਕਰ ਰਹੇ ਆ। 5G ਪੂਰੀ ਤਰ੍ਹਾਂ ਕਈ ਥਾਵਾਂ ਦੇ ਉੱਤੇ ਆ ਚੁੱਕਾ, ਕਈਆਂ ਤੇ ਜਿਹੜਾ ਉਹ ਆਉਣਾ ਅਜੇ ਬਾਕੀ ਆ। ਕਿਤੇ ਇਹ ਨਾ ਹੋਵੇ ਵੀ 5G ਦੀ ਆੜ ਦੇ ਵਿੱਚ ਇਹਨਾਂ ਦਾ ਆਲਰੇਡੀ ਜਿਹੜਾ ਕੰਮ ਖਰਾਬ ਚੱਲ ਰਿਹਾ ਸੀਗਾ ਵੀ ਉਸ ਨੂੰ ਵੀ ਜਿਹੜਾ ਉਹ ਅੰਡਰ ਦਾ ਰਗ ਜਿਹੜਾ ਉਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਹੋ ਰਹੀ ਹੋਵੇ। ਸੋ ਜੀ। ਪਰ ਇਹ ਆ ਵੀ ਇੱਕ ਡਿਫਰੈਂਟ ਨਵਾਂ ਹੀ ਜਿਹੜਾ ਆ ਰੌਲਾ ਰੱਪਾ ਕਰੋਨਾ ਕਰਕੇ ਤਾਂ ਆਪਾਂ ਦੇਖਿਆ ਸੀਗਾ ਫਲਾਈਟਾਂ ਕੈਂਸਲ, ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਮੁਲਾਜ਼ਮ ਆ ਉਹਨਾਂ ਨੂੰ ਹੋ ਗਿਆ ਤਾਂ ਬੰਦ ਕਰਤੀਆਂ।
ਹੁਣ 5G ਦੇ ਕਰਕੇ ਇੱਕ ਨਵੀਂ ਜਿਹੜੀ ਸਮੱਸਿਆ ਆ ਰਹੀ ਆ। ਆਲਰੇਡੀ 5G ਦੀਆਂ ਇੰਨੀਆਂ ਕਨਸਪੀਰੇਸੀ ਥਿਊਰੀਜ਼ ਜਿਹੜੀਆਂ ਆਪਾਂ ਨੂੰ ਦੇਖਣ ਨੂੰ, ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਹੈਗੀਆਂ ਆ, ਤੇ ਹੁਣ 에ਅਰਲਾਈਨ ਇੰਡਸਟਰੀ ਦੇ ਉੱਤੇ ਜਿਹੜਾ ਇਸ ਦੀ ਮਾਰ ਆ ਉਹ ਪੈ ਰਹੀ ਹੈਗੀ ਆ। ਜੀ ਬਿਲਕੁਲ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਇੰਡੀਆ ਨੂੰ ਜਿਹੜੀਆਂ ਡਾਇਰੈਕਟ ਫਲਾਈਟਸ ਅਮਰੀਕਾ ਤੋਂ ਜਾਂਦੀਆਂ ਆ, 3 ਕੈਰੀਅਰ ਹੈਗੇ, ਅਮਰੀਕਨ 에ਅਰਲਾਈਨ, ਡੈਲਟਾ 에ਅਰਲਾਈਨ ਤੇ 에ਅਰ ਇੰਡੀਆ। ਤਿੰਨਾਂ ਨੇ ਅੱਜ ਫਲਾਈਟਾਂ ਬੰਦ ਕਰ ਦਿੱਤੀਆਂ। 에ਅਰ ਇੰਡੀਆ ਨੇ 8 ਫਲਾਈਟਾਂ ਅੱਜ ਜਿਹੜੀਆਂ ਆਉਣੀਆਂ ਤੇ ਜਾਣੀਆਂ ਸੀਆਂ ਉਹ ਕੈਂਸਲ ਕੀਤੀਆਂ ਹੈਗੀਆਂ। ਸੋ ਇੱਕ ਵਾਰੀ ਫੇਰ ਆਪਣੇ ਸਾਰੇ ਜਿਹੜੇ ਕੋਈ ਜਾ ਰਿਹਾ ਜਾਂ ਦੋਸਤ ਮਿੱਤਰ ਹੈਗੇ ਆ ਕਿਸੇ ਨੇ ਜਾਣਾ, ਉਹਨਾਂ ਨੂੰ ਮੇਕ ਸ਼ੋਰ ਕਰਕੇ ਦੱਸ ਦਿਓ ਏਅਰਪੋਰਟ ਤੇ ਜਾ ਕੇ ਉਹ ਖਰਾਬ ਨਾ ਹੋਣ। ਜੀ ਬਿਲਕੁਲ, ਆਪਣੀ 에ਅਰਲਾਈਨ ਦੇ ਨਾਲ ਜਿਹੜਾ ਕਨਫਰਮ ਕਰ ਲਓ, ਆਪਣੀ ਫਲਾਈਟ ਦਾ ਜਿਹੜਾ ਉਹ ਮੇਕ ਸ਼ੋਰ ਕਰ ਲਓ ਵੀ ਉਹ ਹੈਗਾ ਆ ਕਿ ਨਹੀਂ ਹੈਗਾ। ਕੱਲ ਸ਼ਾਮ ਨੂੰ ਹੀ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜੀ ਵਰਾਈਜ਼ਨ ਤੇ AT&T ਨੇ ਜਿਹੜਾ ਉਹ ਕਿਹਾ ਸੀਗਾ ਵੀ ਅਸੀਂ ਜਿਹੜੀ ਇਹ 5G ਦਾ ਰੋਲ ਆਊਟ ਆ ਉਸ ਨੂੰ ਹੁਣ ਡਿਲੇ ਜਿਹੜਾ ਉਹ ਕਰਾਂਗੇ, ਜਾਂ ਜਿਹੜੀਆਂ 에ਅਰਪੋਰਟਸ ਦੇ ਨਜ਼ਦੀਕ 5G ਵਾਲੇ ਜਿਹੜੇ ਉਹਨਾਂ ਨੇ ਟਾਵਰ ਲਾਉਣੇ ਆ ਉਹ ਘੱਟ ਪਾਵਰ ਵਾਲੇ ਜਿਹੜੇ ਉਹ ਹੋਣਗੇ, ਘੱਟ ਜਿਹੜੀ ਉਹ ਪਾਵਰ ਜਿਹੜੀ ਉਹ ਯੂਜ਼ ਕਰਨਗੇ, ਤਾਂ ਜੋ ਇਹਨਾਂ ਦੀਆਂ 에ਅਰਲਾਈਨਸ ਦੀ ਏਵੀਏਸ਼ਨ ਇੰਡਸਟਰੀ ਦੇ ਉੱਤੇ ਜਿਹੜਾ ਉਹ ਮਾੜਾ ਇਫੈਕਟ ਨਾ ਪਵੇ। ਸੋ ਪਰ ਅਜੇ ਹਾਲ ਦੀ ਘੜੀ ਇੱਦਾਂ ਲੱਗ ਰਿਹਾ ਵੀ ਇਹ ਗੁੱਥਮ ਗੁੱਥਾ ਜਿਹੜੇ ਆਪਸ ਦੇ ਵਿੱਚ ਹੋ ਰਹੇ ਆ, ਕੌਣ ਕਿੰਨੀ ਪਾਵਰ ਦੇ ਉੱਤੇ ਮੰਨੂਗਾ, ਕਿੱਦਾਂ ਹੋਊਗਾ, ਇਸ ਦੇ ਉੱਤੇ ਜਿਹੜਾ ਉਹ ਦੇਖਣ ਵਾਲੀ ਗੱਲ ਆ। ਆਬਵੀਅਸਲੀ ਜੇ ਕੋਈ ਇਸ ਦੇ ਨਾਲ ਟੈਨਸ਼ਨ ਆ, ਫਿਕਰ ਪੈਂਦਾ ਆ ਵੀ ਜਹਾਜ਼ ਕਰੈਸ਼ ਹੋ ਸਕਦੇ ਆ, ਜਾਂ ਜਿੱਦਾਂ ਤੁਸੀਂ ਦੱਸਿਆ ਵੀ ਲੈਂਡਿੰਗ ਗੇਅਰ ਜਿਹੜਾ ਉਹ ਨਾ ਖੁੱਲੇ ਤਾਂ ਉਹ ਪ੍ਰੋਬਲਮ ਆਊਗੀ, ਤਾਂ ਉਹਦੇ ਨਾਲ ਤਾਂ ਜਿਹੜਾ ਆ ਉਸ ਚੀਜ਼ ਨੂੰ ਜਿਹੜਾ ਬਚਾਅ ਦੇ ਵਿੱਚ ਹੀ ਕਰਨਾ ਚਾਹੀਦਾ ਆ। ਪਰ ਹੈਰਾਨੀ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਇਹ ਆ ਵੀ ਇਹ ਪਿਛਲੇ ਕਿੰਨੇ ਸਾਲਾਂ ਤੋਂ ਇਸ ਦਾ ਟੈਸਟਿੰਗ ਜਾਂ ਉਹ ਸਾਰਾ ਕੁਝ ਹੋ ਰਿਹਾ, ਇਹ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਸ ਚੀਜ਼ ਦਾ ਜਿਹੜਾ ਉਹ ਪਤਾ ਲੱਗਾ ਵੀ ਇਹ 5G ਦੇ ਜਿਹੜੀਆਂ ਇਹ ਤਰੰਗਾਂ ਆ ਉਸ ਦੇ ਨਾਲ ਏਵੀਏਸ਼ਨ ਇੰਡਸਟਰੀ ਦੇ ਉੱਤੇ ਇੰਨਾ ਜਿਹੜਾ ਉਹ ਮਾੜਾ ਅਸਰ ਜੀ ਜਿਹੜਾ ਉਹ ਹੋ ਸਕਦਾ ਹੈਗਾ ਆ। ਜੀ। ਸੋ ਬਿਲਕੁਲ ਪਰ ਬਹੁਤ ਸਾਰੇ ਐਕਸਪਰਟ, ਅੱਜ ਮੈਂ ਇੱਕ ਇੰਟਰਵਿਊ ਸੁਣਦਾ ਸੀ ਸੈਰੇਕੂਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ, ਉਹ ਕਹਿੰਦੇ ਵੀ ਟੋਟਲੀ ਬੈਂਡ ਬਹੁਤ ਦੂਰ ਤੇ ਆ, ਇਹਦਾ ਕੋਈ ਅਸਰ ਨਹੀਂ ਹੋਣਾ ਚਾਹੀਦਾ। ਦੇਖੋ ਪਰ 에ਅਰਲਾਈਨ ਇੰਡਸਟਰੀ ਜਿਹੜੀ ਆ ਉਹ ਫਿਕਰਮੰਦ ਹੈਗੀ ਆ। ਬਿਲਕੁਲ, ਮੈਨੂੰ ਤਾਂ ਲੱਗਦਾ ਵੀ ਇਹ ਪੈਸੇ-ਪੂਸੇ ਦੀ ਡਿਮਾਂਡ ਇਹਨਾਂ ਨੇ ਕਰਨੀ ਆ ਵੀ ਸਾਨੂੰ ਕੁਛ ਦਿਓ ਜੀ, ਅਸੀਂ ਆਪਣੇ ਚੇਂਜ ਕਰਨੇ ਆ, ਤੇ ਘਾਟਾ ਇਹਨਾਂ ਨੂੰ ਚਲੋ ਅਸੀਂ ਮੰਨਦੇ ਆ ਵੀ ਘਾਟਾ ਜਿਹੜਾ ਪਿਆ, ਪਰ ਇੰਨੇ ਸਾਲਾਂ ਦੇ ਵਿੱਚ ਇਹਨਾਂ ਨੇ ਪੈਸੇ ਵੀ ਬਹੁਤ ਜਿਹੜੇ ਉਹ ਬਣਾਏ ਆ, ਬਹੁਤ ਕਮਾਈਆਂ ਜਿਹੜੀਆਂ ਉਹ ਕੀਤੀਆਂ ਆ। ਸੋ ਇਹ ਏਦਾਂ ਲੱਗ ਰਿਹਾ ਵੀ ਅੰਦਰ ਖਾਤੇ ਪੈਸੇ ਹਥਿਆਉਣ ਦੀ ਜਿਹੜਾ ਇਹ ਕਿਤੇ ਨਾ ਕਿਤੇ ਕੋਈ ਚਾਲ ਵੀ ਜਿਹੜੀ ਹੋ ਸਕਦੀ, ਕੋਈ ਜੀ। ਪੁਸ਼ਟ ਨਹੀਂ ਹੈ, ਮੈਂ ਕਹਿੰਦਾ ਇਹ ਇੱਕ ਕਿਆਸ ਰਾਈ ਜਿਹੜੀ ਆ ਉਹ ਦੂਜੀ ਗੱਲ ਇਹ ਆ ਵੀ ਰਾਜਗਨਵੀਰ ਸਿੰਘ ਜੀ, 에ਅਰਲਾਈਨ ਦੀਆਂ ਫਲਾਈਟ ਦੀਆਂ ਜਿਹੜੀਆਂ ਟਿਕਟਾਂ ਆ ਉਹ ਤਾਂ ਅੱਗੇ ਬਹੁਤ ਮਹਿੰਗੀਆਂ ਸੀਆਂ, ਅੱਗ ਤੇ ਲੱਗੀ ਹੁਣ ਪਈ ਆ। ਹੁਣ ਬਿਲਕੁਲ। ਕੈਂਸਲ ਹੋ ਕੇ ਤਾਂ